ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਰਾਵਲਪਿੰਡੀ ਜਿਹੜਾ ਵਾਕਿਆ ਹੈ ਨਾ ਉਹ ਦੋ ਬੰਦਿਆਂ ਦੀ ਲੜਾਈ ਹੈ ਜਿੰਜ ਕਿਧਰੇ ਵੀ ਹੋ ਸਕਦੀ ਹੈ ਤੇ ਲੇਕਿਨ ਹਯਾਤ ਪ੍ਰੈਗਲ ਹੈ ਉਹ ਕੈਨੇਡਾ ਦੇ ਵਿੱਚ ਬੈਠਾ ਪਸ਼ਤੂਨ ਕੌਮ ਪ੍ਰਸਤ ਅਕਸਰ ਪੰਜਾਬੀ ਕੌਮ ਦੇ ਖਿਲਾਫ ਝੂਠੇ ਪ੍ਰਾਪੋਗੰਡੇ ਔਰ ਗਾਲਮ ਗਲੋਚ ਕਰਦਾ ਰਹਿੰਦਾ ਔਰ ਉਹਦੇ ਕਮੈਂਟ 'ਚ ਵੀ ਲੋਕ ਪੰਜਾਬੀ ਕੌਮ ਨੂੰ ਗਾਲਾਂ ਕੱਢਦੇ ਰਹਿੰਦੇ ਨੇ। ਤੇ ਇੱਕ ਮੁੰਡਾ ਸੀ ਅਫਰੀਦੀ, ਉਹਨੇ ਲੰਡਨ ਹੀ ਹੁੰਦਾ ਇੱਥੇ, ਉਹਨੇ ਕਮੈਂਟ ਕੀਤਾ ਸੀ ਕਿ ਇਹਨੇ ਗੇ ਹੋ ਕੇ ਨਾ ਉੱਥੇ ਕੈਨੇਡਾ 'ਚ ਸ਼ਹਿਰੀਅਤ ਲਈ ਹੈ। ਮੈਂ ਕਿਹਾ ਯਾਰ ਇਹਦਾ ਸਬੂਤ ਦੇ। ਇਹਨੇ ਕਿਹਾ ਇਹਦੇ ਯਾਰ ਮੇਰੇ ਯਾਰ ਨੇ ਤੇ ਇੰਜ ਦੀਆਂ ਗੱਲਾਂ 'ਚ ਸਬੂਤ ਦੀ ਜ਼ਰੂਰਤ ਨਹੀਂ ਹੁੰਦੀ। ਬਹਰਹਾਲ ਉਹ ਬੰਦਾ ਮੁਲਹਦ ਟਾਈਪ ਹੈ। ਉਹ ਆਂਦਾ ਅਰਬੀ ਨਾਂ ਨਹੀਂ ਰੱਖਣੇ ਚਾਹੀਦੇ, ਕੋਈ ਪਸ਼ਤੂਨ ਨਾਂ ਰੱਖੋ ਮਕਾਮੀ, ਅਫਗਾਨ ਨਾਂ ਰੱਖੋ ਮਕਾਮੀ। ਯਾਨੀ ਅਰਬੀ ਤੋਂ ਇੰਨੀ ਨਫ਼ਰਤ ਹੈ ਇਹਨਾਂ ਨੂੰ। ਇੱਕ ਉਹਨੇ ਪੋਸਟ ਲਾਈ ਸੀ ਕਿ ਗੰਦਮ ਜਿਹੜੀ ਹੈ ਉਹ ਜ਼ਿਲ੍ਹੇ ਤੋਂ ਬਾਹਰ ਜਾਣ ਦੀ ਇਜਾਜ਼ਤ ਹੈ ਤੇ ਆਂਦਾ ਸਾਡਾ ਤੇਲ ਗੈਸ ਜਿਹੜਾ ਉਹ ਜਾਈ ਜਾ ਰਿਹਾ, ਉਹਨੂੰ ਕੋਈ ਪੁੱਛਣ ਵਾਲਾ ਨਹੀਂ ਤੇ ਗੰਦਮ ਰੋਕੀਏ। ਤੇ ਪੰਜਾਬ ਦੇ ਵਿੱਚ ਜ਼ਿਲ੍ਹੇ ਤੋਂ ਬਾਹਰ ਗੰਦਮ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਤੇ ਉਹ ਇਹ ਚਾਹੁੰਦਾ ਕਿ ਅਫਗਾਨਿਸਤਾਨ ਸਮਗਲ ਹੋਏ, ਫਿਰ ਪਾਕਿਸਤਾਨ 'ਚ ਬਲੈਕ 'ਚ ਵਿਕੇ ਔਰ ਮਹਿੰਗੀ ਹੋਈ ਹੈ। ਯਾਨੀ ਜਾਹਲਾਨਾ ਪੋਸਟਾਂ ਕਰਦਾ, ਕਮ ਅਜ਼ ਕਮ ਦਲੀਲ ਹੀ ਚੰਗੀ ਦੇ ਦੇਵੇ। ਫਸਾਦ ਫੈਲਾਉਂਦਾ ਰਹਿੰਦਾ। ਇਸ ਵਾਕਿਏ ਨੂੰ ਇਹਨੇ ਔਰ ਇਹਦੇ ਨਾਲ ਜਿੰਨੇ ਪਸ਼ਤੂਨ ਕੌਮ ਪ੍ਰਸਤ ਨੇ ਉਹਨਾਂ ਰਲ ਕੇ ਇਹਨੂੰ ਲਸਾਨੀ ਰੰਗ ਦੇ ਦਿੱਤਾ। ਹਾਲੇ ਇੱਕ ਜ਼ਾਤੀ ਝਗੜਾ ਸੀ। ਪੁਲਿਸ ਦਾ ਰਵੱਈਆ ਵੀ, ਸਾਡੀ ਪੁਲਿਸ ਦਾ ਰਵੱਈਆ ਕਲੋਨੀਅਲ ਹੈ। ਯਾਨੀ ਕਿ ਅੰਗਰੇਜ਼ ਦੌਰ ਦੇ ਵਿੱਚ ਹੁੰਦਾ ਸੀ ਕਿ ਕੋਈ ਬੰਦਾ ਜੁਰਮ ਕਰਦਾ ਸੀ ਤਾਂ ਉਹਦੇ ਘਰ ਵਾਲਿਆਂ ਨੂੰ ਵੀ ਸਜ਼ਾ ਮਿਲਦੀ ਸੀ। ਹਾਲਾਂਕਿ ਜੇ ਮੈਂ ਜੁਰਮ ਕਰਨਾ ਤੇ ਉਹ ਮੇਰਾ ਕਸੂਰ ਹੈ ਨਾ, ਮੇਰੇ ਭਰਾ ਦਾ ਨਹੀਂ ਕਸੂਰ, ਮੇਰੀ ਕੌਮ ਦਾ ਨਹੀਂ ਕਸੂਰ। ਤੇ ਇਹ ਸਾਦੀ ਜੀ ਗੱਲ ਵੀ ਉਹ ਹਯਾਤ ਪ੍ਰੈਗਲ ਤੇ ਉਹਦੇ ਨਾਲ ਜਿਹੜੇ ਪਸ਼ਤੂਨ ਕੌਮ ਪ੍ਰਸਤ ਨੇ ਉਹਨਾਂ ਨੇ ਤੂਫਾਨੇ ਬਦਤਮੀਜ਼ੀ ਮਚਾਏ ਆ, ਲੇਕਿਨ ਉਹਦੇ ਵਿੱਚ ਉਹਨਾਂ ਦਾ ਵੀ ਕਸੂਰ ਨਹੀਂ। ਹਯਾਤ ਪ੍ਰੈਗਲ ਜੇ ਬੰਦੇ ਤੇ ਹੈ ਹੀ ਨੇ, ਲੇਕਿਨ ਜਿਹੜਾ ਆਮ ਘੱਟ ਸੋਚਣ ਵਾਲਾ ਪਾਕਿਸਤਾਨ ਦਾ ਨੌਜਵਾਨ ਹੈ, ਭਾਵੇਂ ਉਹ ਪਸ਼ਤੂਨ ਹੈ, ਪੰਜਾਬੀ ਹੈ, ਸਿੰਧੀ ਹੈ, ਬਲੋਚ ਹੈ, ਸੋਸ਼ਲ ਮੀਡੀਆ ਸਾਰਾ ਇੰਡੀਆ 'ਚ ਕੰਟਰੋਲ ਹੋ ਰਿਹਾ। ਇਹ ਫੇਸਬੁੱਕ, ਟਿਕਟਾਕ, ਟਵਿੱਟਰ, ਇਹ ਉਹ ਫੇਕ ਅਕਾਊਂਟ ਬਣੇ ਨੇ। ਤੇ ਉਹ ਇਮਰਾਨ ਖਾਨ ਸੀ ਨਾ ਜਦੋਂ ਵਜ਼ੀਰ ਆਜ਼ਮ, ਉਹਨੇ ਕਿਹਾ ਸੀ 70% ਅਕਾਊਂਟ ਇੰਡੀਆ ਤੋਂ ਚੱਲਣ ਡੇ ਨੇ। ਉਹ ਬਾਬੇ ਵਾਲਾ ਜਿਹੜਾ ਵਾਕਿਆ ਹੋਇਆ ਸੀ ਤੇ ਉਹ ਹਾਲੇ ਦੀਨੀ ਮਸਲਾ ਸੀ। ਤੇ ਉਹ ਜੇ 70% ਚੱਲ ਰਹੇ ਨੇ ਤੇ ਤੁਸੀਂ ਸਮਝੋ ਕਿ ਕੌਮ ਪ੍ਰਸਤੀ ਦੇ ਕਿੰਨੇ ਚੱਲ ਰਹੇ ਨੇ। ਪਾਕਿਸਤਾਨ ਦੇ ਵਿੱਚ ਮਸਾਇਲ ਹਕੀਕੀ ਮੌਜੂਦ ਨੇ ਕੌਮਾਂ ਦੇ ਦਰਮਿਆਨ। ਪਾਕਿਸਤਾਨ ਤੇ ਅੰਗਰੇਜ਼ੀ ਅਸ਼ਰਾਫੀਆ ਮਸਲਤ ਹੈ ਜਿਹੜੀ ਪੂਰੇ ਪਾਕਿਸਤਾਨ ਨੂੰ ਲੁੱਟ ਰਹੀ ਹੈ। 70% ਬਲੋਚਿਸਤਾਨ ਗੁਰਬਤ ਦੀ ਲਕੀਰ ਤੋਂ ਥੱਲੇ ਵੇ, 48% KP ਕੇ ਥੱਲੇ ਵੇ, 30% ਪੰਜਾਬ ਥੱਲੇ ਵੇ, 45% ਸਿੰਧ ਗੁਰਬਤ ਤੋਂ ਥੱਲੇ ਵੇ। ਇਹ ਅਸਲ ਮਸਾਇਲ ਨੇ ਔਰ ਗੁਰਬਤ ਵੱਧ ਰਹੀ ਹੈ। ਲੇਕਿਨ ਪਾਕਿਸਤਾਨ ਦੀ ਅਸ਼ਰਾਫੀਆ, ਬੈਂਕ, ਬਿਜਲੀ ਦੀਆਂ ਕੰਪਨੀਆਂ ਲੁੱਟ ਰਹੀਆਂ ਨੇ। ਨੌਜਵਾਨ ਪਾਕਿਸਤਾਨ 'ਚ ਬੇਰੁਜ਼ਗਾਰ ਬੈਠੇ ਨੇ ਤੇ ਉਹਨਾਂ ਨੇ ਆਪਸ 'ਚ ਇੱਕ ਦੂਜੇ ਨੂੰ ਗਾਲਮ ਗਲੋਚ ਹੀ ਕਰਨੀ ਹੈ ਨਾ। ਘੱਟੋ ਘੱਟ ਤੁਸੀਂ ਸੋਸ਼ਲ ਮੀਡੀਆ 'ਤੇ ਆਪਣਾ ਬਣਾ ਲਓ, ਜਿੰਜ ਚੀਨ ਨੇ ਆਪਣੀਆਂ ਐਪਾਂ ਬਣਾਈਆਂ ਨੇ ਕਿ ਕੋਈ ਵੀ ਜਿਸ ਬੰਦੇ ਨੇ ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾਉਣਾ ਹੈ ਉਹ ਆਪਣੇ ਸ਼ਨਾਖਤੀ ਕਾਰਡ 'ਤੇ ਬਣਾਏ ਤੇ ਜਿਹੜੀ ਉਹ ਗੱਲ ਕਰੇ ਉਹਦਾ ਉਹ ਜ਼ਿੰਮੇਦਾਰ ਹੋਏ। ਜੋ ਕਿਸੇ ਵੀ ਕੌਮ ਦੇ ਖਿਲਾਫ ਬੋਲੇ, ਫੇਕ ਅਕਾਊਂਟ ਬਣਾ ਕੇ ਤੇ ਸਾਰੇ ਬੋਲਣ ਡੇ ਨੇ, ਅਸਲ ਅਕਾਊਂਟ ਦੇ ਨਾਲ ਬੋਲੇ, ਉਹਦੇ 'ਤੇ FIR ਹੋਏ, ਉਹਦਾ ਅਕਾਊਂਟ ਬੰਦ ਕੀਤਾ ਜਾਏ, ਅੱਗੂ ਤੋਂ ਉਹਨੂੰ ਬੋਲਣ ਦੀ ਇਜਾਜ਼ਤ ਨਾ ਦਿੱਤੀ ਜਾਏ, ਤਾਂ ਪਾਕਿਸਤਾਨ ਦੇ ਵਿੱਚ ਫਸਾਦ ਨਹੀਂ ਹੋਣਾ। ਅੱਜ ਦਾ ਦੌਰ ਹੈ, ਜੇ ਸ਼ੰਕਰ ਇੰਡੀਆ ਦਾ ਉਹਨੇ ਕਿਹਾ ਸੀ ਡਾਟਾ ਇਜ਼ ਨਿਊ ਆਇਲ। ਟੈਕਨੋਲੋਜੀ ਦਾ ਦੌਰ ਹੈ। ਉਹ ਮਾਸ਼ਰੇ ਨਹੀਂ ਬਚਣੇ ਜਿਨ੍ਹਾਂ ਨੇ ਆਪਣੇ ਮਾਸ਼ਰੇ ਨੂੰ ਗੈਰ ਮੁਲਕੀ ਵੈਬਸਾਈਟਾਂ ਦੇ ਰਹਿਮੋ ਕਰਮ 'ਤੇ ਛੱਡੇ ਆ। ਇੱਕ ਤਾਂ ਤੁਸੀਂ ਮੁੰਡਿਆਂ ਨੂੰ ਪੜ੍ਹਾਇਆ ਨਹੀਂ ਕਿ ਉਹ ਗਹਿਰਾ ਸੋਚ ਸਕਣ। ਅੰਗਰੇਜ਼ੀ ਦੇ ਨਾਲ ਤੁਸੀਂ ਉਹਨਾਂ ਦੀ ਸੋਚਣ ਸਮਝਣ ਦੀ ਸਲਾਹੀਅਤ ਖਤਮ ਕਰ ਦਿੱਤੀ ਹੈ। ਉੱਤੋਂ ਤੁਸੀਂ ਉਹਨਾਂ ਨੂੰ ਗੈਰ ਮੁਲਕੀ ਵੈਬਸਾਈਟਾਂ ਦੇ ਰਹਿਮੋ ਕਰਮ 'ਤੇ ਛੱਡਿਆ ਕਿ ਇੱਕ ਦੂਜੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਣ। ਇਹ ਪਾਕਿਸਤਾਨ ਦੇ ਉੱਤੇ ਜਿਹੜੇ ਵੀ ਪਾਕਿਸਤਾਨ ਦੀ ਫੌਜ ਨੂੰ ਇਹ ਸੋਚਣਾ ਚਾਹੀਦਾ ਕਿ ਸਰਹੱਦਾਂ ਦੀ ਹਿਫਾਜ਼ਤ ਦੀ ਹੋਣ ਤੇ ਗੱਲ ਹੀ ਨਹੀਂ ਰਹੀ। ਦੁਸ਼ਮਣ ਤੁਹਾਡੇ ਘਰਾਂ 'ਚ ਵੜੇ ਹੈ। ਪਾਕਿਸਤਾਨ ਕੀ ਫੌਜ ਸਰਹੱਦੋਂ ਕੀ ਮੁਹਾਫਜ਼ ਹੈ। ਅੰਦਰ ਸਾਡੀਆਂ ਹੱਡੀਆਂ ਨੂੰ ਚੜ ਚਲੀਆਂ ਨੇ। ਅਸੀਂ ਆਪਸ 'ਚ ਇੱਕ ਦੂਜੇ ਨੂੰ ਮਾਰਨ 'ਤੇ ਆਏ ਹਾਂ। ਤੇ ਪਸ਼ਤੂਨ, ਪੰਜਾਬੀ, ਸਿੰਧੀ, ਬਲੋਚ ਦੀ ਗੁਫ਼ਤਗੂ ਹੋਣੀ ਚਾਹੀਦੀ ਹੈ, ਦਲਾਇਲ ਨਾਲ ਗੱਲ ਹੋਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਅਸਲ ਮਸਾਇਲ ਨੇ ਉਹਨਾਂ 'ਤੇ ਗੱਲ ਹੋਣੀ ਚਾਹੀਦੀ ਹੈ। ਲੇਕਿਨ ਸੋਸ਼ਲ ਮੀਡੀਆ ਆਪਣਾ ਹੋਣਾ ਚਾਹੀਦਾ। ਜਿਹੜਾ ਬੰਦਾ ਅਕਾਊਂਟ ਬਣਾਏ ਉਹ ਸ਼ਨਾਖਤੀ ਕਾਰਡ 'ਤੇ ਬਣਾਏ ਔਰ ਜੇ ਇਹ ਨਾ ਬਣਾਇਆ ਤਾਂ ਦਿਨ ਬ ਦਿਨ ਪਾਕਿਸਤਾਨ ਹਾਨਾ ਜੰਗੀ ਵੱਲ ਜਾਏਗਾ। ਪਾਕਿਸਤਾਨ ਦੇ ਵਿੱਚ ਜਿਹੜਾ ਅਸਲ ਗੁਫ਼ਤਗੂ ਹੈ ਉਹ ਖਤਮ ਹੁੰਦੀ ਰਹੇਗੀ ਤੇ ਇਸ ਟਾਈਮ ਵੀ ਗਾਲਮ ਗਲੋਚ ਜਾਰੀ ਹੈ। ਜਿਹੜੇ ਬੰਦੇ ਵੀ ਦਲੀਲ ਨਾਲ ਗੱਲ ਕਰਨਾ ਚਾਹੁੰਦੇ ਨੇ ਨਾ, ਉਹਨਾਂ ਨੂੰ ਦੂਸਰੇ ਬੰਦੇ ਆ ਕੇ ਦੂਸਰੀ ਕੌਮ ਦੇ, ਮਸਲਨ ਮੈਂ ਇੱਕ ਗੈਰ ਜਾਨਬਦਾਰਾਨਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਹੜਾ ਦੀਨ ਨੇ ਹੁਕਮ ਦਿੱਤਾ ਕਿ ਇਨਸਾਫ ਨਾਲ ਗੱਲ ਕਰੋ, ਤੇ ਉਹ ਪੰਜਾਬੀ ਆ ਕੇ ਕਹਿਣਗੇ ਕਿ ਤੂੰ ਥੱਲੇ ਲੱਗਾ। ਜੇ ਮੈਂ ਪੰਜਾਬੀ ਕੌਮ ਦੇ ਜੈਨੂਇਨ ਮਸਾਇਲ ਜਿਹੜੇ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਜਿਹੜੀ ਦਿਨ ਬਰਾਤ ਸਾਨੂੰ ਗਾਲਾਂ ਪੈ ਰਹੀਆਂ ਨੇ ਬਿਲਾ ਵਜ੍ਹਾ, ਉਹਦੇ 'ਤੇ ਗੱਲ ਕਰਾਂਗਾ, ਪਸ਼ਤੂਨ ਕਹਿਣਗੇ ਕਿ ਤੂੰ ਪੰਜਾਬੀ ਹੈ। ਅਤੇ ਉਹ ਇਹ ਸਾਰੇ ਜਹਾਲਤ ਤੋਂ ਬਚਣ ਵਾਸਤੇ ਆਪਣਾ ਸੋਸ਼ਲ ਮੀਡੀਆ, ਆਪਣੇ ਸਾਡੇ ਸੋਚਣ ਵਾਲੇ ਕਿੱਥੇ ਨੇ। ਉਹ ਅਬੂ ਬਕਰ ਕਦੂਸੀ ਸਾਹਿਬ ਨੇ ਬਣਾਈ ਸੀ ਵੀਡੀਓ, ਅਨਸਾਰ ਮਹਾਜਰੀਨ ਦਾ ਉਹ ਮਿਸਾਲ ਦੇ ਰਹੇ ਸਨ ਕਿ ਉਹ ਅਨਸਾਰ ਮਹਾਜਰੀਨ ਦੀ ਲੜਾਈ ਹੋਵੇ। ਉਹ ਭਾਈ ਕਦੂਸੀ ਸਾਹਿਬ
ਅਨਸਾਰ ਮੁਹਾਜਰੀਨ ਨੂੰ ਮੁਸਲਮਾਨ ਮੰਨਦੇ ਨੇ, ਫੇਕ ਅਕਾਊਂਟ ਅਨਸਾਰ ਮੁਹਾਜਰੀਨ ਨੂੰ ਨਹੀਂ ਮੰਨਦੇ, ਤੇ ਜਿਹੜੇ ਮੁਲਹਦ ਕੌਮ ਪ੍ਰਸਤ ਨੇ ਉਹ ਵੀ ਨਹੀਂ ਅਨਸਾਰ ਮੁਹਾਜਰੀਨ ਨੂੰ ਮੰਨਦੇ। ਇਹ ਤੁਹਾਡਾ ਜਿਹੜਾ ਮੌਲਵੀਆਂ ਵਾਲਾ ਚੂਰਨ ਹੈ ਮੁੱਕ ਗਿਆ ਮੁਲਕ ਦੇ ਵਿੱਚੋਂ, ਕੋਈ ਨਹੀਂ ਸੁਣ ਰਿਹਾ ਮੌਲਵੀਆਂ ਦੀ। ਇਹ ਕੋਈ ਹੋਰ ਸੋਚਣਾ ਪੈਣਾ ਤੁਹਾਨੂੰ। ਹਾਲੇ ਵੀ ਕਿ ਪਹਿਲਾਂ ਪਾਕਿਸਤਾਨ ਦੀ ਜਿਹੜੀ ਬਦਮਾਸ਼ੀ ਆ, ਇੰਗਲਿਸ਼ ਬੋਲਣ ਵਾਲੀ ਬਦਮਾਸ਼ੀ ਆ, ਸਾਨੂੰ ਲੁੱਟ ਰਹੀ ਹੈ, ਉਹਨੂੰ ਨੱਥ ਪਾਣੀ ਪੈਣੀ ਹੈ। ਪੰਜਾਬੀ, ਪਸ਼ਤੂਨ, ਸਿੰਧੀ, ਬਲੋਚੀ ਦੇ ਮਸਾਇਲ ਸਾਨਵੀ ਨੇ, ਦੂਜੇ ਦਰਜੇ ਦੇ ਨੇ। ਪਹਿਲੇ ਦਰਜੇ ਦਾ ਮਸਲਾ ਹੈ ਗੁਰਬਤ, ਬੇਰੁਜ਼ਗਾਰੀ, ਜਿਹਦੀ ਵਜ੍ਹਾ ਤੋਂ ਸਾਰੇ ਮਸਾਇਲ ਪੈਦਾ ਹੋ ਰਹੇ ਨੇ। ਤੇ ਉਹ ਪਾਕਿਸਤਾਨ ਦੀ ਬਿਊਰੋਕਰੇਸੀ, ਪਾਕਿਸਤਾਨ ਦੀ ਅਦਲੀਆ, ਵਕਲਾ, ਸਹਾਫੀ, ਤੁਹਾਡੇ ਉਲਮਾ, ਇਹਨਾਂ ਸਾਰਿਆਂ ਨੂੰ, ਇਹ ਸਾਰੇ ਉਹਦੇ ਵਿੱਚ ਜ਼ਿੰਮੇਦਾਰ ਨੇ। ਜਿਹੜੇ ਮਾਸ਼ਰੇ ਇਹ ਆਪ ਤੇ ਪਰਾਡਵਾਂ ਦੇ ਫਿਰਨ ਦੇ ਨੇ। ਹਰ ਸ਼ੋਬੇ ਦੇ ਜਿਹੜੇ ਵੱਡੇ ਸਰਕਰਦਾ ਨੇ ਨਾ, ਉਹ ਅਮੀਰ ਨੇ। ਹਰ ਕੌਮ ਦੇ ਸਰਕਰਦਾ ਬੰਦੇ ਅਮੀਰ ਨੇ ਤੇ ਆਮ ਬੰਦਾ ਗਰੀਬ ਹੈ। ਇੱਥੇ ਹਰ ਬੰਦਾ 3000 4000 ਪਾਉਂਡ ਕਮਾ ਰਿਹਾ। ਕੋਈ ਬੰਦਾ, ਕੋਈ ਇੱਥੇ ਵੈਲਿਸ਼ ਵੀ ਨੇ, ਇੰਗਲਿਸ਼ ਵੀ ਨੇ, ਸਕਾਟਿਸ਼ ਵੀ ਨੇ, ਉਹ ਨਹੀਂ ਇੱਕ ਦੂਜੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਣ ਡੇ, ਕਿਉਂਕਿ ਹਰ ਬੰਦੇ ਦੇ ਹੱਥ 'ਚ 3-4000 ਪਾਉਂਡ ਆ ਰਿਹਾ। ਤੇ ਜਿੱਥੇ ਹਰ ਬੰਦਾ ਹੀ ਭੁੱਖਾ ਹੈ, ਉਹਨੇ ਗਾਲਾਂ ਹੀ ਕੱਢਣੀਆਂ ਨੇ ਇੱਕ ਦੂਜੇ ਨੂੰ।